ਤੇ ਖਬਰਾਂ ਦੇ ਵੱਲ ਚੱਲੀਏ ਤੇ ਗੱਲ ਕਰੀਏ ਪੰਜਾਬ ਦੀਆਂ ਪੇਂਡੂ ਚੋਣਾਂ ਤੋਂ ਸ਼ੁਰੂਆਤ ਕਰੀਏ। ਸ਼ਰਮਾ ਜੀ, ਪੇਂਡੂ ਚੋਣਾਂ ਦੇ ਵਿੱਚ ਜਿਹੜਾ ਸੱਤਾਧਾਰੀਆਂ ਦਾ ਜੋ ਜਲੂਸ ਨਿਕਲਿਆ, ਸੱਤਾਧਾਰੀਆਂ ਨੂੰ ਜੋ ਲੋਕਾਂ ਨੇ ਸ਼ੀਸ਼ਾ ਵਿਖਾਇਆ, ਉਹ ਤਾਂ ਸਭ ਦੇ ਸਾਹਮਣੇ ਹੀ ਆ। ਪਰ ਕਹਿੰਦੇ ਪੇਂਡੂ ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਤਾਂ ਦਿਸਣ ਲੱਗਿਆ ਮਾੜਾ ਮੋਟਾ, ਤੇ ਕਾਂਗਰਸ ਵੀ ਹਾਲੇ ਆਪਸ ਵਿੱਚ ਲੀਡਰ ਭਾਵੇਂ ਪਾਟੋ ਧਾੜਾ, ਪਰ ਲੋਕਾਂ ਨੇ ਵੋਟਾਂ ਜ਼ਰੂਰ ਪਾਤੀਆਂ। ਪ੍ਰਵੀਨ ਜੀ, ਬਿਲਕੁਲ ਇਹ ਪੇਂਡੂ ਚੋਣਾਂ ਸੀਗੀਆਂ ਤੇ ਪੇਂਡੂ ਚੋਣਾਂ ਇਹ ਪੰਚਾਇਤੀ ਔਰ ਵਿਧਾਇਕੀ ਚੋਣਾਂ ਦੇ ਵਿਚਾਲੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਪਹਿਲਾਂ ਤਾਂ ਵੋਟਾਂ ਵਾਲੇ ਦਿਨ ਹੀ ਇਹ ਰੁਝਾਨ ਦੇਖਣ ਨੂੰ ਮਿਲਿਆ ਕਿ ਲੋਕਾਂ ਦਾ ਓਨਾ ਉਤਸ਼ਾਹ ਨਹੀਂ ਹੈਗਾ। 50% ਵੀ ਵੋਟਾਂ ਨਾ ਪੈਣੀਆਂ, 50% ਦੀ ਵੋਟਾਂ ਵੀ ਪੋਲ ਨਾ ਹੋਣੀਆਂ। ਜੀ ਜੀ, ਇਹ ਆਪਣੇ ਆਪ 'ਚ ਕੁਝ ਸੰਕੇਤ ਸੀਗੇ ਕਿ ਇਹਦਾ ਮਤਲਬ ਦੂਜੇ ਦਲਾਂ 'ਚੋਂ ਜੇ ਕਿਸੇ ਨੂੰ ਚੁਣ ਨਹੀਂ ਪਾ ਰਹੇ ਤੇ ਸੱਤਾਧਾਰੀ ਨਾਲ ਸਿੱਧੇ ਜਾਣਾ ਨਹੀਂ ਚਾਹੁੰਦੇ। ਸੋ ਇਸ ਤਰੀਕਾ ਕਾਰਨ ਲੋਕਾਂ ਨੇ ਮਤਲਬ ਵੋਟ ਵਾਲੀਆਂ ਬੂਥਾਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ। ਪਰ ਜਿੰਨੀ ਵੋਟ ਪੋਲ ਹੋਈ ਉਹਦੇ ਹਿਸਾਬ ਨਾਲ ਕੱਲ੍ਹ ਨਤੀਜੇ ਆਉਣੇ ਸੀ ਜੀ। ਗਿਣਤੀ ਸ਼ੁਰੂ ਹੋਈ, ਦਿਨ ਚੜ੍ਹਦਾ ਗਿਆ ਤੇ ਗਿਣਤੀ ਮਿਣਤੀ ਦੇ ਵਿੱਚ ਬਾਕੀ ਪਾਰਟੀਆਂ ਵੀ ਦਿਸਣ ਲੱਗੀਆਂ, ਮਤਲਬ ਸਕੋਰ ਬੋਰਡ ਦੇ ਉੱਤੇ। ਠੀਕ ਹੈ, ਬੇਸ਼ੱਕ ਸਰਕਾਰੀ ਧਿਰ ਦੀ ਹੀ ਝੰਡੀ ਹੈ। ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਮੈਂ ਸਰਕਾਰ ਦੀ ਗੱਲ ਕਰ ਰਿਹਾ। ਸਰਕਾਰੀ ਝੰਡੀ ਹੈ ਜੋ ਨਤੀਜੇ ਨੇ, ਇਹ ਪਾਰਟੀ ਨਹੀਂ ਜਿੱਤ ਰਹੀ, ਇਹ ਸਰਕਾਰ ਜਿੱਤ ਰਹੀ। ਸੋ ਇਸ ਤਰੀਕਾ ਕਾਰਨ ਨਾਲ ਬੇਸ਼ੱਕ ਵੱਡੀ ਝੰਡੀ ਆ ਉਹਨਾਂ ਦੀ, ਜ਼ਿਲ੍ਹਾ ਪ੍ਰੀਸ਼ਦ ਚ ਵੀ ਬਲਾਕ ਸੰਮਤੀ ਚ ਉਹ ਮੂਹਰੇ ਨੇ। ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਜ਼ਰ ਆਇਆ ਇਹਨਾਂ ਚੋਣਾਂ ਦੇ ਵਿੱਚ, ਜੀ ਜੀ, ਖਾਸ ਕਰਕੇ ਤਰਨਤਾਰਨ ਵਾਲੀ ਜਿਮਨੀ ਚੋਣ ਤੋਂ ਲੈ ਕੇ ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੱਕ, ਜਿਵੇਂ ਅਕਾਲੀ ਦਲ ਬਾਦਲ ਧਿਰ ਨੇ ਆਪਣੀ ਮੌਜੂਦਗੀ ਦਰਜ ਕਰਾਈ ਹੈ, ਖਾਸ ਕਰ ਚਾਹੇ ਉਹ ਮਾਝੇ ਦਾ ਖੇਤਰ ਸੀ ਤੇ ਚਾਹੇ ਨਰੋਲ ਪੇਂਡੂ ਖੇਤਰ ਦੀਆਂ ਚੋਣਾਂ ਸੀ, ਜਿਹੜਾ ਉਹਦਾ ਕੋਰ ਖੇਤਰ ਰਿਹਾ ਉਹਦੇ ਵਿੱਚੋਂ ਦਸਤਕ ਦੇ ਰਿਹਾ ਜੀ ਜੀ, ਉਹਦੀ ਪ੍ਰਮਾਣਤਾ ਜਾਂ ਸਥਾਨ ਕਿਤੇ ਨਾ ਕਿਤੇ ਉਹਨੂੰ ਮਿਲਦਾ ਜਾ ਰਿਹਾ। ਦੂਸਰਾ, ਕਾਂਗਰਸ ਜਿਹੜੀ ਤਰਨਤਾਰਨ ਵਾਲੀ ਜਿਮਨੀ ਚੋਣ ਚ ਬਹੁਤ ਥੱਲੇ ਚਲੀ ਗਈ ਸੀ, ਉਸ ਨੇ ਵੀ ਇਹਨਾਂ ਦੇ ਵਿੱਚ ਦੱਸਿਆ ਕਿ ਅਜੇ ਅਸੀਂ ਸਾਹ ਲੈਂਦੇ ਹਾਂ, ਹੈਗੇ ਆ, ਚਾਹੇ ਘਰੇ ਜਿਵੇਂ ਤੁਸੀਂ ਕਿਹਾ ਕਿ ਪਾਟੋ ਧਾੜ ਨੇ, ਲੜਾਈ ਝਗੜਾ, ਪਰ ਕਿਤੇ ਮੌਜੂਦਗੀ ਹੈ। ਮੈਂ ਫਿਰ ਦੱਸ ਦਿਆਂ ਕਿ ਨਤੀਜਿਆਂ ਦੇ ਵਿੱਚ ਕੱਲ ਰਾਤ 12, 12:30, 1 ਵਜੇ ਤੱਕ ਵੀ ਅਜੇ ਅੱਧੇ ਨਤੀਜੇ ਹੀ ਆਏ ਸੀ। ਠੀਕ ਆ, ਤੇ ਜਿਹੜੇ 11 ਵਜੇ ਜੇਤੂ ਲਾਣੇ ਜਾ ਰਹੇ ਸੀ ਉਹ 12 ਵਜੇ ਹਾਰੇ ਵੀ ਦੱਸੇ ਜਾ ਰਹੇ ਸੀ। ਇਹ ਵੀ ਕੁਝ ਹੋਇਆ। ਤੋ ਅੱਜ ਦੇ ਦਿਨ ਚੜ੍ਹਦਿਆਂ ਨੂੰ ਖਾਸੇ ਖਿਲਾਰੇ ਨਵੇਂ ਪੈਣੇ ਆ ਅਜੇ। ਸਹੀ ਹੈ। ਪਰ ਫਿਰ ਵੀ ਜੇ ਆਪਾਂ ਗੱਲ ਕਰੀਏ, ਬਲਾਕ ਸੰਮਤੀ ਦੀਆਂ 2838 ਸੀਟਾਂ ਸੀਗੀਆਂ, ਜਿਹਦੇ ਵਿੱਚੋਂ ਰਾਤ 12 ਵਜੇ ਤੱਕ 1500 ਪਲੱਸ ਤੇ ਸੱਤਾਧਾਰੀ ਤੇ ਲੀਡ ਕਰ ਰਹੀ ਸੀ ਜੀ, ਮਤਲਬ ਜੇਤੂ ਸੀਗੀਆਂ। ਦੂਏ ਨੰਬਰ ਤੇ ਕਾਂਗਰਸ ਨਜ਼ਰ ਆ ਰਹੀ ਸੀ ਜਿਹੜੀ 450 ਦੇ ਪਾਰ ਸੀ। ਤੀਏ ਨੰਬਰ ਤੇ ਅਕਾਲੀ ਦਲ ਸੀ ਜਿਹੜਾ 300 ਪਲੱਸ ਸੀਗਾ। ਫਿਰ ਬੀਜੇਪੀ ਸੀ ਜਿਹੜੀ 40 ਦੇ ਗੇੜ ਚ ਸੀਗੀ, ਤੇ ਬਾਕੀ ਵੀ 150 ਦੇ ਗੇੜ ਸੀ। ਮਤਲਬ ਅਦਰਸ ਦੇ ਵਿੱਚੋਂ ਜੇ ਤੁਸੀਂ ਮਤਲਬ ਕਿ 100 ਸੀਟ ਵੀ ਜਿਹੀ ਕੱਢ ਲਓ ਤੇ 300 ਤੇ 400, ਫਿਰ ਅਕਾਲੀ ਦਲ ਵੀ 400 ਦੇ ਨੇੜੇ ਤੇੜੇ ਦਿਖਦਾ, ਕਿਉਂਕਿ ਜਿਹੜੇ ਅਦਰਸ ਨੇ, ਬਾਕੀ ਨੇ, ਉਹਨਾਂ ਦੇ ਵਿੱਚ ਪੁਨਰ ਸਰਜੀਤ ਅਕਾਲੀ ਦਲ ਸ਼ਾਮਲ ਹੈ ਵੱਡੀ ਗਿਣਤੀ ਜੀ। ਤੇ ਇਸੇ ਤਰ੍ਹਾਂ ਹੋਰ ਦਲ ਵੀ ਨੇ, ਚਾਹੇ ਉਹ ਅੰਮ੍ਰਿਤਪਾਲ ਵਾਲੀ ਧਿਰ ਹੋਵੇ ਜਾਂ ਹੋਰ ਕੁਝ ਦਲ ਹੋਣ, ਤੇ ਉਸ ਕੁਝ ਆਜ਼ਾਦ ਵੀ ਨੇ। ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ 1500 ਦੇ ਪਾਰ ਜਾ ਰਹੀ ਹੋਵੇ, ਪਰ ਕਾਂਗਰਸ ਦਾ 450 ਤੇ ਅਕਾਲੀ ਦਲ ਦਾ 300 ਤੋਂ ਉੱਪਰ ਜਾਣਾ ਕਿਤੇ ਨਾ ਕਿਤੇ ਦਸਤਕ ਦਿੰਦਾ ਹੈ ਕਿ ਬਲਾਕ ਸੰਮਤੀ ਚੋਣਾਂ 'ਚ ਇਸ ਤਰ੍ਹਾਂ ਨਜ਼ਰ ਆਈਆਂ ਜਾਂ ਆਜ਼ਾਦ ਰੂਪ 'ਚ ਕਈ ਤਰ੍ਹਾਂ ਦਾ ਜਿੱਤਣਾ। ਫਿਰ ਜ਼ਿਲ੍ਹਾ ਪ੍ਰੀਸ਼ਦ 347 ਸੀ। ਸਹੀ ਹੈ। 347 ਦੇ ਵਿੱਚੋਂ ਵੀ ਅਜੇ ਮਤਲਬ ਕਿ ਜੇ ਤੁਸੀਂ ਕਹੋ ਤਾਂ 150 ਦੇ ਨੇੜੇ ਤੇੜੇ ਦੇ ਨਤੀਜੇ ਉੱਪਰ ਕੇ ਆਏ ਸੀ। ਉਹਦੇ ਵਿੱਚੋਂ 100 ਦੇ ਗੇੜ ਦੇ ਵਿੱਚ ਮਤਲਬ ਕਿ ਸੱਤਾਧਾਰੀ ਧਿਰ, ਕਿਉਂਕਿ ਸੱਤਾਧਾਰੀ ਧਿਰ ਨੇ ਬਲਾਕ ਸੰਮਤੀ ਨਾਲੋਂ ਵੀ ਜ਼ਿਆਦਾ ਜ਼ੋਰ ਜ਼ਿਲ੍ਹਾ ਪ੍ਰੀਸ਼ਦ ਤੇ ਲਾਇਆ। ਸਹੀ ਹੈ ਜੀ ਜੀ, ਮਤਲਬ ਵੋਟਾਂ ਪਾਉਣ ਲਈ ਨਹੀਂ, ਪਈਆਂ ਵੋਟਾਂ ਚੋਂ ਆਪਣੇ ਪਾਲੇ ਚ ਲਿਆਉਣ ਲਈ, ਮਤਲਬ ਕਿਸੇ ਤਰੀਕੇ ਨਾਲ ਉਹ ਪਰਚੀਆਂ ਆਪਣੇ ਖਾਤੇ ਚ ਆ ਜਾਣ, ਉਹਦੇ ਲਈ ਅੰਦਰ ਜੋ ਰਮੈਸ਼ ਕੀਤੀ। ਸੋ ਇਸ ਲਈ 100 ਪਲੱਸ ਤੇ ਨਜ਼ਰ ਆਈ ਉਹ ਜਿੰਨੇ ਕੁ ਨਤੀਜੇ ਆਏ। ਦੂਏ ਨੰਬਰ ਤੇ ਕਾਂਗਰਸ ਸੀ ਜਿਹੜੀ 30 ਪਲੱਸ ਤੇ ਨਜ਼ਰ ਆ ਰਹੀ ਸੀ। ਫਿਰ 15 ਦੇ ਗੇੜ ਦੇ ਵਿੱਚ ਅਕਾਲੀ ਦਲ ਵੀ ਨਜ਼ਰ ਆਇਆ, 1 ਦੇ ਉੱਤੇ ਬੀਜੇਪੀ ਵੀ ਨਜ਼ਰ ਆਈ, ਹੈ ਨਾ। ਤੇ ਇਸੇ ਤਰ੍ਹਾਂ ਮਤਲਬ 110 ਦੇ ਕਰੀਬ, ਟੋਟਲ 10 ਦੇ ਕਰੀਬ ਸੀਟਾਂ ਜਿਹੜੀਆਂ ਉਹ ਅਦਰਸ ਨੂੰ ਵੀ ਮਿਲੀਆਂ। ਸੋ ਜਿਹੜੀ ਬੀਜੇਪੀ ਬਲਾਕ ਸੰਮਤੀ ਦੇ ਵਿੱਚ 40 ਦੇ ਗੇੜ ਚ ਨਜ਼ਰ ਆ ਰਹੀ ਸੀ, ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 1 ਤੇ ਆ ਜੇ। ਸਹੀ ਆ। ਤੇ ਉੱਥੇ ਅਦਰਸ ਜਿਹੜੇ 150 ਦੇ ਨਜ਼ਰ ਆ ਰਹੇ ਨੇ, ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 10 ਤੇ ਨੇ ਮਤਲਬ। ਸੋ ਕੁੱਲ ਮਿਲਾ ਕੇ ਹੈ ਕਿ ਹਰ ਥਾਂ
ਅਕਾਲੀ ਦਲ ਤੇ ਕਾਂਗਰਸ ਦੂਜੇ ਤੀਜੇ ਨੰਬਰ ਤੇ ਨਜ਼ਰ ਆਏ। ਕਾਂਗਰਸ ਦੂਏ ਤੇ ਦਿਖ ਰਹੀ ਹੈ ਤੇ ਅਕਾਲੀ ਦਲ ਤੀਏ ਤੇ ਦਿਖ ਰਿਹਾ। ਔਰ ਆਜ਼ਾਦ ਨੂੰ ਜੇ ਨਾਲ ਜੋੜੋਗੇ ਤਾਂ ਅਕਾਲੀ ਦਲ ਲਗਭਗ ਬਰਾਬਰ ਖੜਾ ਨਜ਼ਰ ਆਉਂਦਾ, ਔਰ ਉਹਦੇ ਵਿੱਚ ਬਹੁਤੇ ਉਹਨੂੰ ਸਰਜੀਤ ਵਾਲੇ ਹੈਗੇ। ਸੋ ਇਸ ਲਈ ਇਹ ਨਤੀਜੇ ਚਾਹੇ ਸਿੱਧੇ ਰੂਪ ਚ ਸੱਤਾਧਾਰੀ ਧਿਰ ਆਪਣੀ ਜਿੱਤ ਨੂੰ ਕਹਿ ਕੇ ਦੱਸੇ, ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਨੇ ਆਪਣੀ ਮੌਜੂਦਗੀ ਦਰਜ ਕਰਾਈ ਹੈ, ਕਾਂਗਰਸ ਨੇ ਆਪਣੀ ਮੌਜੂਦਗੀ ਦਰਜ ਕਰਾਈ ਹੈ। ਠੀਕ ਹੈ, ਮਤਲਬ ਕੁਝ ਖੇਤਰ ਅਜਿਹੇ ਹੈਗੇ ਜਿੱਥੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜਿੱਤੀ ਹੈ, ਪਰ ਕਪੂਰਥਲਾ ਹੋਵੇ, ਨਵਾਂ ਸ਼ਹਿਰ ਹੋਵੇ, ਇਹ ਖੇਤਰਾਂ ਦੇ ਵਿੱਚ ਕਾਂਗਰਸ ਦੀ ਠੀਕ ਠਾਕ ਪੋਜੀਸ਼ਨ ਰਹੀ ਹੈ। ਤੇ ਦੂਸਰੇ ਪਾਸੇ ਅਕਾਲੀ ਦਲ, ਚਾਹੇ ਉਹ ਬਠਿੰਡਾ ਹੋਵੇ, ਚਾਹੇ ਉਹ ਫਰੀਦਕੋਟ ਹੋਵੇ, ਮਾਨਸਾ ਹੋਵੇ, ਸ੍ਰੀ ਮੁਕਤਸਰ ਸਾਹਿਬ ਹੋਵੇ, ਉਹਨਾਂ ਖੇਤਰਾਂ 'ਚ ਉਹਨੇ ਚੰਗੀ ਆਪਣੀ ਪਹਿਲ ਬਣਾਈ ਹੈ। ਸੋ ਇਸ ਲਈ ਇਹ ਚੋਣ ਨਤੀਜਿਆਂ ਨੇ ਚਾਹੇ ਵੱਡੀ ਲੀਡ ਸੱਤਾਧਾਰੀ ਧਿਰ ਨੂੰ ਦਿੱਤੀ ਹੋਵੇ, ਪਰ ਉਹਨੂੰ ਤਰੇੜੀਆਂ ਲਿਆ ਦਿੱਤੀਆਂ ਕਿ ਉਹਦੇ ਸਾਹਮਣੇ ਕੋਈ ਧਿਰਾਂ ਹੁਣ ਖੜੀਆਂ ਨੇ। ਹੁਣ ਇਹ 2022 ਵਾਲੀਆਂ ਮਤਲਬ ਕਿ ਵਿਧਾਨ ਸਭਾ ਚੋਣਾਂ ਨਹੀਂ ਹੈਗੀਆਂ ਕਿ 92% ਜਿੱਤ ਗਏ। ਤੇ ਦੂਜਾ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਇਹ ਵੀ ਆ ਕਿ ਜਦੋਂ ਵੱਡੀਆਂ ਚੋਣਾਂ ਸੀ ਵਿਧਾਨ ਸਭਾ ਦੀਆਂ, ਤਦ ਲੋਕਾਂ ਨੇ ਆਪਣੀ ਇੱਛਾ ਨਾਲ ਵੋਟਾਂ ਪਾਈਆਂ। ਸਹੀ। ਫਿਰ ਜਦੋਂ ਜਿਮਨੀ ਚੋਣ ਆਈ ਤਾਂ ਤੁਸੀਂ ਉਸ ਚੋਣ ਨੂੰ ਮੈਨੇਜ ਕੀਤਾ। ਇੱਕ ਚੋਣ, ਦੋ ਚੋਣਾਂ ਮੈਨੇਜ ਕਰਨੀਆਂ ਸੱਤਾਧਾਰੀ ਧਿਰ ਨੂੰ ਆਸਾਨ ਹੁੰਦੀਆਂ, ਪਰ ਜਦੋਂ ਲੋਕ ਸਭਾ ਚੋਣਾਂ ਦਾ ਪਿੜ ਖੁੱਲਿਆ, ਜਿਹੜਾ ਪੂਰੇ ਨਿਯਮਾਵਲੀ ਤਹਿਤ ਹੁੰਦੀਆਂ ਲਗਭਗ, ਸਹੀ, ਹਾਂ ਈਵੀਐਮ 'ਚ ਖੇਡ ਹੁੰਦਾ ਹੋਵੇ ਤਾਂ ਵੱਖਰੀ ਗੱਲ ਆ, ਹੁਣ ਵੋਟਾਂ ਹੀ ਕੱਟ ਦਿੱਤੀਆਂ ਜਾਣ, ਪਰ ਬੂਥ ਕੈਪਚਰ ਨਹੀਂ ਹੁੰਦੇ। 5 ਸੂਬਿਆਂ SIR ਦੇ ਨਾਂ ਦੇ ਉੱਤੇ 1 ਕਰੋੜ ਵੋਟ ਚੱਕਤੀ। ਪੱਛਮੀ ਬੰਗਾਲ ਦੀ ਉਹ ਕੱਲੀ 58 ਲੱਖ ਵੋਟ ਚੱਕਤੀ। ਜੇ ਉਹ ਤਰੀਕਾ ਕਰ ਵੱਖਰਾ, ਪਰ ਜਦੋਂ ਵੋਟਾਂ ਪੈਂਦੀਆਂ ਤਾਂ ਉਹ ਇੱਕ ਨਿਯਮ 'ਚ ਪੈਂਦੀਆਂ ਦਿਖਦੀਆਂ। ਉੱਥੇ ਆਮ ਆਦਮੀ ਪਾਰਟੀ 13 'ਚੋਂ 3 ਤੇ ਰਹਿ ਗਈ ਸੀ ਲੋਕ ਸਭਾ 'ਚ। ਸਹੀ ਹੈ। ਸੋ ਹੁਣ ਜਦੋਂ ਇਹ ਚੋਣਾਂ ਆਈਆਂ ਤਾਂ ਇਹਦੇ ਵਿੱਚ ਵੀ ਉਹ ਦਮਖਮ ਸੱਤਾਧਾਰੀ ਧਿਰ ਦਾ ਨਹੀਂ ਦਿਖਿਆ, ਜਦੋਂ ਕਿ ਤਾਕਤ, ਪੁਲਿਸ, ਮਸ਼ੀਨਰੀ, ਜ਼ੋਰ ਜਮਾਇਸ਼, ਗੁੰਡਾਗਰਦੀ, ਕੁੱਟਮਾਰ, ਧੱਕਾ ਮੁੱਕੀ, ਵਧੀਕੀ, ਅੰਦਰ ਗਿਣਤੀ 'ਚ ਖੇਡ, ਸਾਰਾ ਕੁਝ ਹੋਇਆ। ਮੋਗਾ ਦੇ ਵਿੱਚ ਇੱਕ ਉਮੀਦਵਾਰ ਅਕਾਲੀ ਦਲ ਦਾ 9 ਵੋਟਾਂ ਨਾਲ ਜਿੱਤਿਆ। ਮਤਲਬ ਬਾਰ-ਬਾਰ ਸੱਤਾਧਾਰੀ ਧਿਰ ਨੇ ਜ਼ੋਰ ਲਵਾਇਆ ਤੇ ਵਿਚਾਰੀ ਗਿਣਤੀ ਵਾਲਿਆਂ ਨੇ ਵੀ ਜਿੰਨਾ ਜ਼ੋਰ ਲਾ ਸਕਦੇ ਸੀ ਲਾਇਆ, ਹੈਨਾ, ਤੇ ਉਹ ਤਾਂ ਵੀ 9 ਤੇ ਜਿੱਤ ਗਿਆ। ਤੇ ਪਰ ਸੱਤਾਧਾਰੀ ਧਿਰ ਜਿਹਦੀ ਇਹ ਜਿੱਦ ਵੀ ਸੀ ਤੇ ਉੱਪਰੋਂ ਹੁਕਮ ਵੀ ਸੀ ਕਿ ਜੋ ਮਰਜ਼ੀ ਹੋਵੇ ਸਾਡਾ ਬੰਦਾ ਜਿੱਤਣਾ ਚਾਹੀਦਾ, ਦੁਬਾਰਾ ਕਾਊਂਟਿੰਗ। ਮੈਨੂੰ ਲੱਗਦਾ ਗਿਣਤੀ ਕਰਨ ਵਾਲੇ ਜਿਹੜੇ ਅਧਿਕਾਰੀ ਸੀ ਉਹ ਅੱਕ ਗਏ। ਉਹ ਕਹਿੰਦੇ ਪਰੇ ਹੋਏ ਤਾਂ ਹੁਣ ਬੰਦਿਆਂ ਵਾਂਗੇ ਗਿਣਤੀ ਹੋਊਗੀ। ਤੇ ਜਦੋਂ ਗਿਣਤੀ ਹੋਈ, ਜਿਹੜਾ ਵਿਚਾਰਾ ਬੜਾ ਔਖਾ ਹੋ ਕੇ 9 ਨਾਲ ਜਿੱਤ ਰਿਹਾ ਸੀ, ਉਹ 34 ਵੋਟਾਂ ਨਾਲ ਜਿੱਤ ਗਿਆ। ਅੱਛਾ, ਅਕਾਲੀ ਦਲ ਦਾ ਵੀ। ਜੀ। ਸੋ ਇਸ ਲਈ ਇਹਦਾ ਮਤਲਬ ਇਹ ਸਥਿਤੀ ਹੈਗੀ ਹੈ, ਕਾਫੀ ਕੁਝ ਹੋਇਆ, ਪਰ ਅਕਾਲੀ ਦਲ ਤੇ ਕਾਂਗਰਸ ਨੇ ਦਸਤਕ ਦਿੱਤੀ ਹੈ ਤੇ ਸੱਤਾਧਾਰੀ ਧਿਰ ਲਈ ਚੁਣੌਤੀ ਖੜੀ ਹੋ ਗਈ ਹੈ। ਸੋ 2027 ਦਾ ਰਾਹ ਆਸਾਨ ਨਹੀਂ ਹੋਏਗਾ। ਹੁਣ ਦੂਜੀ ਗੱਲ ਇਹ ਵੀ ਦੇਖੋ ਸ਼ਰਮਾ ਜੀ, ਜਦੋਂ ਤੁਸੀਂ ਗੱਲ ਕਰ ਰਹੇ ਸੀ ਤਾਂ ਮੈਂ ਸੋਚ ਰਿਹਾ ਸੀਗਾ, ਮੈਂ ਕਿਹਾ ਵੀ ਹਲੇ ਤਾਂ ਵੋਟਾਂ ਹੀ ਬਹੁਤ ਘੱਟ ਪਈਆਂ, ਜੇ ਕਿਤੇ ਹੋਰ ਪੋਲਿੰਗ ਹੋ ਜਾਂਦੀ ਤੇ ਇਹਨਾਂ ਦਾ ਹਾਲ ਕੀ ਹੁੰਦਾ। ਕੀ ਜੇ ਐਂਟੀ ਇਨਕਮੈਂਸੀ ਵਾਲੀ ਵੋਟ ਘਰੇ ਰਹਿ ਗਈ, ਉਹਨਾਂ ਦਾ ਇੰਟਰਸਟ ਹੀ ਹੈ ਨਹੀਂ ਸੀ, ਦਿਲਚਸਪੀ ਹੈ ਨਹੀਂ ਸੀ। ਜੇ ਉਹ ਆਉਂਦੇ ਤਾਂ ਕਿਹਦੇ ਵਿਰੁੱਧ ਭੁਗਤਦੇ? ਸਰਕਾਰ ਵਿਰੁੱਧ ਹੀ ਭੁਗਤਦੇ, ਜਿਹੜੇ ਲੋਕ ਆਏ ਨਹੀਂ ਗਏ। ਕਿਸੇ ਨੂੰ ਤਾਂ ਪਾਉਂਦੇ, ਹਾਂਜੀ, ਕਿਸੇ ਨੂੰ ਤਾਂ ਪਾਉਂਦੇ ਨਾ ਉਹ।